ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੁਣਾਂ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਕਰਦੇ ਹਾਂ ਪੂਨੀਆ ਜੀ ਨੂੰ ਪ੍ਰੋਗਰਾਮ 'ਚ ਸ਼ਾਮਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਜਿਸ ਤਰੀਕੇ ਨਾਲ ਆਪਾਂ ਲਗਾਤਾਰ 2 ਦਿਨ ਤੋਂ ਪਹਿਲੀ ਖਬਰ ਇਹੀ ਹੁੰਦੀ ਹੈ ਆਪਣੀ ਕਿ ਇਜ਼ਰਾਈਲ ਜੋ ਗਾਜ਼ਾ 'ਚ ਕਰ ਰਿਹਾ ਹੈ ਉਸ ਦੇ ਬਾਬਤ ਅੱਜ ਵੀ ਪਾਇਓ ਚਾਨਣਾ ਕਿ ਕਹਿੰਦੇ ਬਹੁਤ ਜ਼ਿਆਦਾ ਕਹਿਰ ਬਰਸ ਰਿਹਾ, 250 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਹਾਂਜੀ, ਕੱਲ ਆਪਾਂ ਜਦੋਂ ਖਬਰ ਬਾਰੇ ਗੱਲ ਕੀਤੀ ਸੀ ਉਦੋਂ ਦੱਸਿਆ ਸੀਗਾ ਕਿ ਤਕਰੀਬਨ 114 ਲੋਕਾਂ ਦੀਆਂ ਮੌਤਾਂ ਹੋਈਆਂ ਨੇ। ਪਰ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਹ ਜਿਹੜਾ ਡੈਥ ਟੋਲ ਹੈਗਾ, ਯਾਨੀ ਕਿ ਜਿਹੜੇ ਲੋਕਾਂ ਮਰਨ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ 250 ਤੱਕ ਪਹੁੰਚ ਗਈ ਹੈਗੀ ਆ। ਤੇ ਇਜ਼ਰਾਈਲੀ ਸੈਨਾ ਨੇ ਦਾਅਵਾ ਕੀਤਾਗਾ ਕਿ ਉਹ ਗਜ਼ਾ 'ਚ ਨਵੇਂ ਕਿਸਮ ਦਾ ਅਭਿਆਨ ਸ਼ੁਰੂ ਕਰ ਰਹੇ ਨੇ, ਨਵੇਂ ਕਿਸਮ ਦਾ ਆਪਰੇਸ਼ਨ ਸ਼ੁਰੂ ਕਰ ਰਹੇ ਨੇ। ਉਹ ਆਪਰੇਸ਼ਨ ਦਾ ਇਹਨਾਂ ਨੇ ਆਪਰੇਸ਼ਨ ਗਿਡੀਅਨਸ ਚੈਰੀਅਟ ਨਾਂ ਦਿੱਤਾ ਹੈਗਾ, ਜਿਹਦਾ ਮਤਲਬ ਲਕਸ਼ ਇਹ ਰੱਖਿਆ ਗਿਆ, ਉਹਨਾਂ ਨੇ ਟਾਰਗੇਟ ਇਹ ਰੱਖਿਆ ਗਾ ਕਿ ਅਸੀਂ ਹਮਾਸ ਨੂੰ ਜਮਾ ਖਤਮ ਕਰ ਦੇਵਾਂਗੇ ਅਤੇ ਉਹਦੇ ਕੈਦ 'ਚ ਜਿੰਨੇ ਵੀ ਸਾਡੇ ਲੋਕ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਛੁਡਾ ਲਵਾਂਗੇ। ਇਹ ਇਜ਼ਰਾਈਲੀ ਡਿਫੈਂਸ ਫੋਰਸਿਸ ਵੱਲੋਂ ਕਿਹਾ ਗਿਆ ਹੈਗਾ। ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਪਿਛਲੇ 24 ਘੰਟਿਆਂ ਅੰਦਰ 150 ਤੋਂ ਜ਼ਿਆਦਾ ਜਿਹੜੀ ਥਾਵਾਂ ਸੀਗੀਆਂ ਗਜ਼ਾ ਪੱਟੀ 'ਚ ਉਹਨਾਂ ਨੂੰ ਟਾਰਗੇਟ ਕੀਤਾ ਹੈਗਾ। ਬਹੁਤ ਭਿਆਨਕ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਤੁਸੀਂ ਦੇਖਿਆ ਹੋਊਗਾ ਕਿ ਗਜ਼ਾ ਦਾ ਜਿਹੜਾ ਅਸਮਾਨ ਸੀਗਾ ਉਹਦੇ 'ਚ ਧੂੰਆਂ ਹੀ ਧੂੰਆਂ ਉੱਡ ਰਿਹਾ ਹੈਗਾ। ਇਸ ਕਿਸਮ ਦੀਆਂ ਫੋਟੋਜ਼ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਨੇ। ਮਤਲਬ ਸੀਜ਼ ਫਾਇਰ ਤੋਂ ਬਾਅਦ ਜਿਹੜਾ ਤੁਸੀਂ ਲਾਓ ਕਿ ਇਹ ਜਿਹੜਾ ਇਜ਼ਰਾਈਲ ਨੇ ਜਿਹੜਾ ਅਟੈਕ ਕੀਤਾ ਹੈਗਾ ਇਹਦੇ ਕਈ ਮਾਇਨੇ ਕੱਢੇ ਜਾ ਰਹੇ ਨੇ। ਇਹਦੇ 'ਚ ਜਿਹੜੇ UN ਦੇ ਸੈਕਟਰੀ ਨੇ, ਯੂਨਾਈਟਿਡ ਨੇਸ਼ਨਸ ਦੇ ਮਹਾਸਚਿਵ ਨੇ, ਉਹ ਵੀ ਸਕਰੀय ਹੈਗੇ ਆ। ਉਹਨਾਂ ਨੇ ਇਹ ਜਿਹੜਾ ਨਵੇਂ ਕਿਸਮ ਦਾ ਵਿਵਾਦ ਛਿੜਿਆਗਾ ਇਹਦੇ ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਤੋਂ ਇਲਾਵੇ ਉਹਨਾਂ ਨੇ ਇਹ ਵੀ ਕਿਹਾਗਾ ਕਿ ਅਸੀਂ ਦੁਬਾਰੇ ਤੋਂ ਸੀਜ਼ ਫਾਇਰ ਬਾਰੇ ਆਪਾਂ ਨੂੰ ਗੱਲ ਕਰਨੀ ਚਾਹੀਦੀ। ਉਹਨਾਂ ਨੇ ਜਿੰਨੇ ਵੀ ਅਰਬ ਮੁਲਕ ਹੈਗੇ ਆ ਉਹਨਾਂ ਦੇ ਆਗੂਆਂ ਨੂੰ ਬਗਦਾਦ ਦੇ ਵਿੱਚ ਮੀਟਿੰਗ ਕਰਨ ਦੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਅਪੀਲ ਕੀਤੀ ਹੈ ਕਿ ਜਿੰਨੇ ਵੀ ਅਰਬ ਮੁਲਕ ਹੈਗੇ ਆ ਜਿਹੜੇ ਗਜ਼ਾ ਨਾਲ ਖੜੇ ਹੁੰਦੇ ਹੈਗੇ ਆ ਉਹ ਸਾਰੇ ਕਿਤੇ ਨਾ ਕਿਤੇ ਬਗਦਾਦ ਦੇ ਵਿੱਚ ਬੈਠਣ ਅਤੇ ਮੀਟਿੰਗ ਕਰਨ ਤੇ ਦੁਬਾਰੇ ਤੋਂ ਸੀਜ਼ ਫਾਇਰ ਕੀਤਾ ਜਾ ਸਕੇ ਇਸ ਬਾਰੇ ਗੱਲ ਕਰਨ। ਅਮਰੀਕਾ ਵੀ ਇਹਦੇ ਤੇ ਲਗਾਤਾਰ ਚਿੰਤਤ ਹੈਗਾ। ਜਿਸ ਕਿਸਮ ਦੇ ਭਿਆਨਕ ਤਸਵੀਰਾਂ ਤੇ ਵੀਡੀਓਜ਼ ਗਜ਼ਾ ਤੋਂ ਆ ਰਹੀਆਂ ਨੇ, ਅਮਰੀਕਾ ਨੇ ਵੀ ਚਿੰਤਾ ਜਤਾਈ ਹੈਗੀ ਹੈ ਤੇ ਅਮਰੀਕਾ ਨੇ ਵੀ ਇਜ਼ਰਾਈਲ ਨੂੰ ਠੰਡਾ ਚੱਲਣ ਦੀ ਗੱਲ ਕਹੀ ਹੈ। ਪਰ ਇਜ਼ਰਾਈਲ ਕਿਸੇ ਦੀ ਵੀ ਨਹੀਂ ਸੁਣ ਰਿਹਾ। ਮਤਲਬ ਪਿਛਲੇ 10 ਹਫ਼ਤਿਆਂ ਤੋਂ ਜਿਹੜੀ ਨਾਕੇਬੰਦੀ ਸੀ ਉਹਨੂੰ ਹਟਾ ਦਿੱਤਾ ਗਿਆ ਹੈਗਾ ਤੇ ਆਪਾਂ ਨੂੰ ਪਤਾ ਕਿ ਮਤਲਬ ਇਹ ਗੱਲ ਲਗਾਤਾਰ ਬਾਹਰ ਨਿਕਲ ਕੇ ਆ ਰਹੀ ਹੈ ਗਜ਼ਾ ਤੋਂ ਕਿ ਪਿਛਲੇ 10 ਹਫ਼ਤੇ ਤੋਂ ਗਜ਼ਾ 'ਚ ਰਾਸ਼ਨ ਪਾਣੀ ਵੀ ਨਹੀਂ ਪਹੁੰਚਣ ਦਿੱਤਾ ਹੈ ਇਜ਼ਰਾਈਲ ਵਾਲਿਆਂ ਨੇ। ਯਾਨੀ ਕਿ ਇੰਨੀ ਭੈਂਕਰ ਨਾਕੇਬੰਦੀ ਉਹਨਾਂ ਦੀ ਕੀਤੀ ਹੋਈ ਹੈ। ਤੇ ਤੁਸੀਂ ਆਪ ਮੰਨ ਕੇ ਚੱਲੋ ਕਿ ਯੁੱਧ ਵਰਗੀ ਸਥਿਤੀ ਹੋਵੇ, ਯੁੱਧ ਵਰਗੀ ਸਿਚੁਏਸ਼ਨ ਹੋਵੇ, ਬੰਬ ਡਿੱਗ ਰਹੇ ਹੋਣ ਤੇ 90 ਦਿਨਾਂ ਤੋਂ ਕਿਸੇ ਵੀ ਕਿਸਮ ਦਾ ਰਾਸ਼ਨ ਨਾ ਪਹੁੰਚਿਆ ਹੋਵੇ ਤਾਂ ਲੋਕਾਂ ਦੀ ਹਾਲਤ ਕੀ ਹੁੰਦੀ ਹੈ। ਉਸ ਕਿਸਮ ਦੀ ਹਾਲਤ ਇਸ ਟਾਈਮ ਗਜ਼ਾ 'ਚ ਹੈਗੀ ਆ ਲੋਕਾਂ ਦੀ। ਤੇ ਯੂਨਾਈਟਿਡ ਨੇਸ਼ਨਸ ਵੀ ਲਗਾਤਾਰ ਰਿਕੁਐਸਟ ਕਰ ਰਿਹਾ ਹੈਗਾ ਕਿ ਸੀਜ਼ ਫਾਇਰ ਦੁਬਾਰੇ ਹੋਵੇ। ਅਰਬ ਮੁਲਕਾਂ ਨੂੰ ਅਪੀਲ ਕਰ ਰਿਹਾ ਹੈਗਾ। ਅਮਰੀਕਾ ਵੀ ਇਜ਼ਰਾਈਲ ਨੂੰ ਬਾਰ-ਬਾਰ ਕਹਿ ਰਿਹਾ ਹੈਗਾ ਕਿ ਹੌਲੀ ਚੱਲੋ, ਠੰਡੇ ਚੱਲੋ, ਇਹ ਸਭ ਨਾ ਕਰੋ। ਏਡਾ ਮਤਲਬ ਭੈੜਾ ਜਿਹੜਾ ਸਲੂਕ ਹੈ ਉਹ ਗਜ਼ਾ 'ਚ ਕੀਤਾ ਜਾ ਰਿਹਾ ਹੈਗਾ, ਪੈਲਸਟਾਈਨ ਨਾਲ ਕੀਤਾ ਜਾ ਰਿਹਾ ਹੈਗਾ ਇਜ਼ਰਾਈਲ ਵੱਲੋਂ। ਸੋ ਇਸੇ ਦੇ ਨਾਲ ਇਸ ਤੇ ਵੀ ਪਾਇਓ ਚਾਨਣਾ ਕਹਿੰਦੇ ਉੱਤਰ ਪੂਰਬੀ ਯੂਕਰੇਨ ਦੇ ਵਿੱਚ ਇੱਕ ਪੈਸੇਂਜਰ ਬੱਸ ਤੇ ਰੂਸੀ ਡਰੋਨ ਦੇ ਨਾਲ ਹਮਲਾ ਹੁੰਦਾ ਤੇ ਕਈ ਮੌਤਾਂ ਉੱਧਰ ਵੀ ਹੋਈਆਂ ਨੇ। ਹਾਂਜੀ, 9 ਲੋਕਾਂ ਦੀਆਂ ਡੈਥ ਹੋਈਆਂ ਨੇ ਤੇ 4 ਲੋਕ ਘਾਇਲ ਹੋਏ ਨੇ ਤੇ ਮੰਨਿਆ ਜਾ ਰਿਹਾ ਕਿ ਉਹ 4 ਲੋਕ ਵੀ ਮੁਸ਼ਕਿਲ ਹੀ ਬਚ ਪਾਣਗੇ। ਬਹੁਤ ਗੰਭੀਰ ਤੌਰ ਤੇ ਘਾਇਲ ਹੋਏ ਨੇ। ਇਹ ਖਬਰ ਉਦੋਂ ਆਪਾਂ ਇਸ ਬਾਰੇ ਗੱਲ ਕਰ ਰਹੇ ਹਾਂ ਜਦੋਂ ਆਪਾਂ ਆਪਣੇ ਪ੍ਰੀਵੀਅਸ ਬੁਲੇਟਿਨ 'ਚ ਯਾਨੀ ਕਿ ਕੱਲ ਆਪਣੇ ਬੁਲੇਟਿਨ 'ਚ ਗੱਲ ਕਰ ਰਹੇ ਸੀਗੇ ਕਿ ਸੀਜ਼ ਫਾਇਰ ਵਾਸਤੇ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਦੀ ਮੀਟਿੰਗ ਹੋ ਰਹੀ ਹੈ ਜੀ। ਉਹਦੇ 'ਚ ਅਮਰੀਕਾ ਵੀ ਸ਼ਾਮਲ ਹੈ, ਉਹਦੇ 'ਚ ਫਰਾਂਸ, ਜਰਮਨੀ, ਯੂਰੋਪੀਅਨ ਕਈ ਮੁਲਕ ਸ਼ਾਮਲ ਹਨ ਤੇ ਹੋਰ ਵੀ ਕਈ ਮੁਲਕ ਸ਼ਾਮਲ ਹਨ। ਤੇ ਉਸ ਦੇ ਵਿਚਾਲੇ 24 ਘੰਟੇ ਵੀ ਉਸ ਗੱਲਬਾਤ ਨੂੰ ਨਹੀਂ ਹੋਇਆ ਗਿਆ। ਉਸ ਤੋਂ ਪਹਿਲਾਂ ਇਹ ਡਰੋਨ ਹਮਲੇ ਦੀ ਖਬਰ ਆਈ ਹੈ। ਹਾਲਾਂਕਿ ਰੂਸ ਇਸ ਹਮਲੇ ਤੋਂ ਇਨਕਾਰ ਕਰ ਰਿਹਾ ਹੈਗਾ। ਇਹਦੇ 'ਚ ਇਹ ਪੇਚ ਫਸਿਆ ਹੋਇਆ ਹੈਗਾ। ਫਿਰ ਜੇ ਰੂਸ ਇਨਕਾਰ ਕਰ ਰਿਹਾ ਹੈਗਾ ਤਾਂ ਫਿਰ ਇਹ ਡਰੋਨ ਹਮਲਾ ਕੀਤਾ ਕਿਹਨੇ ਹੈਗਾ
ਤੇ ਰੂਸ ਨੇ ਬਿਲਕੁਲ ਸਾਫ਼ ਨਾ ਕਰ ਦਿੱਤੀ ਹੈ ਕਿ ਅਸੀਂ ਏਦਾਂ ਦਾ ਕੁਝ ਵੀ ਨਹੀਂ ਕਰ ਰਹੇ। ਇਹ ਪਹਿਲੀ ਵਾਰ ਹੋ ਰਿਹਾ ਸੀਗਾ ਕਿ ਦੋ ਮੁਲਕ ਕਿਤੇ ਕਿਸੇ ਨਿਊਟਰਲ ਥਾਂ ਤੇ ਬਹਿ ਕੇ ਸੀਜ਼ਫਾਇਰ ਬਾਰੇ ਗੱਲ ਕਰ ਰਹੇ ਸੀ, ਪਰ 24 ਘੰਟਿਆਂ ਅੰਦਰ ਹੀ ਇਸ ਕਿਸਮ ਦੀ ਖਬਰ ਨੇ ਪੂਰਾ ਮਾਹੌਲ ਨੂੰ ਬਦਲ ਦਿੱਤਾ ਹੈ, ਪੂਰੇ ਮਾਹੌਲ ਨੂੰ ਬਦਲ ਦਿੱਤਾ ਹੈ। ਜੀ, ਸੋ ਉਧਰ ਟਰੰਪ ਹੁਣੀ ਕਹਿੰਦੇ ਨੇ ਕਿ ਮੈਂ ਸਰਪੰਚੀ ਕੀਤੀ, ਮੈਂ ਸਮਝੌਤੇ ਕਰਾਏ, ਨਿਊਕਲੀਅਰ ਵਾਰ ਇੱਕ ਤਰ੍ਹਾਂ ਦੀ ਰੁਕਵਾ ਦਿੱਤੀ, ਹੁਣ ਉਹ ਬਚਾ ਲਈ, ਤੇ ਮੈਨੂੰ ਕਹਿੰਦੇ ਪੂਰਾ ਕ੍ਰੈਡਿਟ ਨਹੀਂ ਮਿਲਿਆ ਭਾਰਤ ਪਾਕ ਵਿਵਾਦ ਤੇ। ਹਾਂਜੀ, ਉਹ ਪਿਛਲੇ ਇੱਕ ਹਫ਼ਤੇ 'ਚ 6-7 ਵਾਰ ਬਿਆਨ ਦੇ ਚੁੱਕੇ ਨੇ ਉਹ, ਤੇ ਹਰ ਰੋਜ਼ ਹੀ ਇੱਕੋ ਬਿਆਨ ਦੇ ਦਿੰਦੇ ਨੇ ਕਿ ਇਹ ਜਿਹੜੇ ਭਾਰਤ ਪਾਕਿਸਤਾਨ ਜਿਹੜੇ ਦੋ ਨਿਊਕਲੀਅਰ ਮੁਲਕ ਨੇ, ਉਹਨਾਂ 'ਚ ਜੰਗ ਹੋ ਜਾਣੀ ਸੀ। ਮੈਂ ਉਹਨਾਂ ਦੀ ਮੀਡੀਏਸ਼ਨ ਕਰਕੇ ਦੋਵਾਂ ਦੀ ਜੰਗ ਰਖਵਾਈ ਹੈਗੀ ਆ। ਹਾਲਾਂਕਿ ਇੰਡੀਆ ਉਹਨਾਂ ਨੂੰ ਕ੍ਰੈਡਿਟ ਨਹੀਂ ਦੇ ਰਿਹਾ, ਇੰਡੀਆ ਉਹਨਾਂ ਨੂੰ ਨਹੀਂ ਮੰਨ ਰਿਹਾ ਕਿ ਟਰੰਪ ਨੇ ਜੰਗ ਰਖਵਾਈ ਹੈਗੀ ਆ। ਇੰਡੀਆ ਵੱਲੋਂ ਇਹ ਨੈਰੇਟਿਵ ਪੁਸ਼ ਕੀਤਾ ਜਾ ਰਿਹਾ ਹੈਗਾ ਕਿ ਉਦੋਂ ਪਾਕਿਸਤਾਨ ਦੇ DGMO ਦਾ ਫੋਨ ਆਇਆ ਸੀਗਾ। ਅਸੀਂ ਫਿਰ ਗੱਲ ਕਹੀ ਕਿ ਹਾਂ, ਉਹਨਾਂ ਨੇ ਕਿਹਾ ਕਿ ਸੀਜ਼ਫਾਇਰ ਕਰ ਲਈਏ, ਅਸੀਂ ਵੀ ਕਹਤਾ ਹਾਂ ਕਰ ਲਓ। ਤੇ ਇਹ ਤਾਂ ਇੰਡੀਆ ਪੁਸ਼ ਕਰ ਰਿਹਾ ਹੈਗਾ, ਜਦਕਿ ਸੱਚਾਈ ਇਹ ਹੈ ਕਿ ਇਹ ਜਿਹੜੀ ਮੀਡੀਏਸ਼ਨ ਸੀਗੀ ਉਹ ਟਰੰਪ ਅਤੇ ਟਰੰਪ ਦੇ ਆਫਿਸ ਵੱਲੋਂ ਕੀਤੀ ਗਈ ਸੀ। ਇਸੇ ਕਰਕੇ ਟਰੰਪ ਇਹਦੇ ਆਪਣਾ ਕ੍ਰੈਡਿਟ ਪਾਲ ਰਹੇ ਨੇ। ਹਾਲਾਂਕਿ ਪਾਕਿਸਤਾਨ ਨੇ 36 ਮੁਲਕਾਂ ਦਾ ਧੰਨਵਾਦ ਕੀਤਾ ਸੀਗਾ, ਤਕਰੀਬਨ 3 ਦਰਜਨ ਮੁਲਕਾਂ ਨੂੰ ਉਹਨਾਂ ਨੇ ਧੰਨਵਾਦ ਕਿਹਾ, ਤੇ ਉਹਦੇ ਚ ਅਮਰੀਕਾ ਵੀ ਸ਼ਾਮਲ ਸੀਗਾ। ਭਾਰਤ ਵੱਲੋਂ ਏਦਾਂ ਦਾ ਨਹੀਂ ਕੀਤਾ ਗਿਆ। ਇਹ ਮੋਟਾ ਇਹਦੇ ਚ ਹੈਗਾ, ਤੇ ਲੋਕ ਇਹ ਵੀ ਕਿਆਸ ਲਗਾ ਰਹੇ ਨੇ ਸ਼ਾਇਦ ਨੋਬਲ ਪੀਸ ਪ੍ਰਾਈਜ਼ ਟਰੰਪ ਚਾਹ ਰਹੇ ਨੇ, ਕਿਉਂਕਿ ਇਹ ਲਗਾਤਾਰ ਇਹ ਗੱਲ ਪੁਸ਼ ਕੀਤੀ ਜਾ ਰਹੀ ਹੈ ਕਿ ਦੇਖੋ, ਦੋ ਨਿਊਕਲੀਅਰ ਕੰਟਰੀਆਂ ਦੇ ਵਿੱਚ ਜਿਹੜੇ ਨਿਊਕਲੀਅਰ ਵੈਪਨ ਜਿਨ੍ਹਾਂ ਕੰਟਰੀਜ਼ ਦੇ ਵਿੱਚ ਹੈਗੇ ਆ, ਉਹਨਾਂ 'ਚ ਵਾਰ ਹੋ ਜਾਣੀ ਸੀ, ਮੈਂ ਰਖਵਾਈਏ। ਯਾਨੀ ਕਿ ਇੱਕ ਸ਼ਾਂਤੀ ਦੇ ਮਸੀਹਾ ਬਣਨਾ ਚਾਹ ਰਹੇ ਨੇ। ਕੀ ਪਤਾ ਉਹਨਾਂ ਨੂੰ ਅੱਗੇ ਨੋਬਲ ਪੀਸ ਪ੍ਰਾਈਜ਼ ਦੇ ਵੀ ਦਿੱਤਾ ਜਾਵੇ। ਮੈਨੂੰ ਲੱਗਦਾ ਹੈਗਾ ਕਿ ਉਹਦੇ ਵਾਸਤੇ ਹੀ ਉਹ ਆਪਣਾ ਸਾਰਾ ਇੱਕ ਪੂਰਾ ਕਹਿ ਲਈਏ ਕਿ ਪੂਰਾ ਔਰਾ ਬਿਲਡ ਕਰ ਰਹੇ ਨੇ। ਜੀ, ਸੋ ਗੇਮਾਂ ਖੇਡੀਆਂ ਜਾ ਰਹੀਆਂ ਨੇ ਆਪਣੇ ਆਪਣੇ ਪੱਧਰ ਤੇ, ਹਰੇਕ ਕੋਈ ਆਪਣੀਆਂ ਗੋਟੀਆਂ ਸੈੱਟ ਕਰਨ ਦੇ ਵਿੱਚ ਲੱਗਿਆ ਹੋਇਆ। ਤੇ ਉਧਰ ਦੋਹਾ ਡਾਇਮੰਡ ਲੀਗ 2025 ਦੇ ਵਿੱਚ ਨੀਰਜ ਚੋਪੜਾ ਨੇ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਹਾਂਜੀ, आप जी ला लो कि पिछले लंबे समय तो नीरज मतलब आज तक नीरज 90 मीटर नहीं अचीव कर पाया ਸੀਗਾ ਆਪਣੇ ਜੈਵਲਿਨ ਥਰੋ 'ਚ। ਤੇ ਜਿਹੜਾ ਦੋਹਾ ਡਾਇਮੰਡ ਲੀਗ ਹੋਇਆਗਾ, ਕੱਪ ਹੋਇਆਗਾ, ਉਹਦੇ 'ਚ ਨੀਰਜ ਨੇ 90 ਪਲੱਸ ਥਰੋ ਕੀਤਾ ਹੈਗਾ, ਤੇ ਇਹ ਏਦਾਂ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹੈਗੇ ਆ। ਪਹਿਲਾ ਇੰਡੀਅਨ ਹੈ ਜਿਹਨੇ 90 ਮੀਟਰ ਤੋਂ ਜ਼ਿਆਦਾ ਜਿਹੜਾ ਜੈਵਲਿਨ ਦਾ ਥਰੋ ਹੈ ਉਹ ਫੇਕਿਆਗਾ। ਦੋ ਟਾਈਮ ਦੇ ਮੈਡਲਿਸਟ ਨੇ, 올림픽 ਮੈਡਲਿਸਟ, ਇੱਕ ਵਾਰ 골ਡ ਇੱਕ ਵਾਰ ਸਿਲਵਰ। ਤੇ ਉਹਨਾਂ ਨੇ ਵੱਡਾ ਮਾਰਕ ਅਚੀਵ ਕੀਤਾ ਹੈ। ਉਹਨਾਂ ਨੇ ਇਹ ਵੀ ਕਿਹਾਗਾ, ਜਦੋਂ ਉਹਨਾਂ ਨੇ ਥਰੋ ਮਾਰਤਾ ਉਸ ਤੋਂ ਬਾਅਦ ਕਿਹਾਗਾ ਕਿ ਪੂਰੇ ਭਾਰਤ ਦਾ ਮੇਰੇ ਤੇ ਇਹ ਲਾ ਲਓ ਕਿ ਉਹ ਉਮੀਦਾਂ ਸੀਗੀਆਂ, ਸਾਰੇ ਭਾਰਤ ਨੂੰ ਮੇਰੇ ਤੋਂ ਉਮੀਦਾਂ ਸੀਗੀਆਂ ਕਿ ਮੈਂ 90 ਮੀਟਰ ਮਾਰਾਂ, ਤੇ ਮੈਂ ਉਹ ਸਾਰਾ ਭਾਰ ਹੁਣ ਲੈ ਗਿਆ ਮੇਰੇ ਤੋਂ, ਮੈਂ 90 ਮੀਟਰ ਅਚੀਵ ਕਰ ਲਿਆ। ਬੇਸਿਕਲੀ ਜਿਹੜੇ ਨੀਰਜ ਚੋਪੜਾ ਹੈਗੇ ਆ, ਉਹ ਇੱਕ ਅਨਐਕਸਪੈਕਟਿਡ ਤੇ ਬਹੁਤ ਬ੍ਰਿਲੀਅੰਟ ਐਥਲੀਟ ਨੇ। ਇਹਦੇ ਨਾਲ ਉਹ ਬਹੁਤ ਸੋਹਣੇ ਇਨਸਾਨ ਵੀ ਨੇ। ਉਹਨਾਂ ਨੇ ਉਹਨਾਂ ਤੇ ਦਬਾਅ ਚੱਲ ਰਿਹਾ ਸੀਗਾ ਜਦੋਂ ਇਹ ਭਾਰਤ ਪਾਕ ਵਰਗਾ ਮਾਹੌਲ ਸਿਰਜਿਆ, ਫਿਰ ਵੀ ਉਹਨਾਂ ਨੇ ਕੋਈ ਵੀ ਮਾੜੀ ਸਟੇਟਮੈਂਟ ਜਾਂ ਇਸ ਕਿਸਮ ਦੀ ਸਟੇਟਮੈਂਟ ਨਹੀਂ ਦਿੱਤੀ। ਇਹ ਇੱਕ ਵੱਡੀ ਗੱਲ ਹੁੰਦੀ ਹੈ। ਤੇ ਮੈਨੂੰ ਲੱਗਦਾ ਕਿ ਮਤਲਬ ਬਹੁਤ ਵਧੀਆ ਸਪੋਰਟਸਮੈਨ ਹੈ। ਤੇ ਉਹਦੇ ਅਰਸ਼ਦ ਨਦੀਮ ਨੂੰ ਲੈ ਕੇ ਉਹਨੂੰ ਖਾਸਾ ਟ੍ਰੋਲ ਕੀਤਾ ਗਿਆ ਭਾਰਤ ਪਾਕਿਸਤਾਨ ਦੇ ਪੂਰੇ ਪ੍ਰਕਰਣ ਦੌਰਾਨ, ਪਰ ਉਹ 1 ਇੰਚ ਵੀ ਇੱਧਰ ਉੱਧਰ ਨਹੀਂ ਡੋਲਿਆ। ਉਹਦੇ ਮਾਤਾ ਜੀ ਨੂੰ ਵੀ ਟ੍ਰੋਲ ਕੀਤਾ ਗਿਆ, ਫਿਰ ਉਹਦੇ ਤੇ ਉਹਨਾਂ ਨੇ ਸਟੇਟਮੈਂਟ ਵੀ ਪਾਈ ਕਿ ਮੇਰੇ ਮਾਂ ਨੂੰ ਟ੍ਰੋਲ ਨਾ ਕੀਤਾ ਜਾਵੇ। ਉਹਨਾਂ ਨੇ ਤਾਂ ਵਧੀਆ ਸਟੇਟਮੈਂਟ ਦਿੱਤੀ ਸੀਗੀ। ਤਾਂ ਇਹ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਇੱਕ 90 ਮੀਟਰ ਥਰੋ ਕਰਕੇ ਅਸੀਂ ਵੀ ਗਰਵ ਮਹਿਸੂਸ ਕਰ ਰਹੇ ਹਾਂ ਕਿ ਹਾਂ, ਮੁੰਡੇ 'ਚ ਬਹੁਤ ਜ਼ਿਆਦਾ ਕਾਬਲੀਅਤ ਹੈ। ਕਦੇ ਟਰੈਕ ਐਂਡ ਫੀਲਡ 'ਚ ਇੰਡੀਆ ਨੇ ਐਕਸਪੈਕਟ ਹੀ ਨਹੀਂ ਕੀਤਾ ਸੀਗਾ ਕੋਈ ਮੈਡਲ ਆਊਗਾ। ਮੰਨਿਆ ਜਾਂਦਾ ਜੀ, ਸੀਗਾ ਕਿ ਜਦੋਂ ਟਰੈਕ ਐਂਡ ਫੀਲਡ ਇਵੈਂਟ 'ਚ ਜਦੋਂ ਮਿਲਖਾ ਸਿੰਘ ਹੋਣਾ ਦਾ ਮੈਡਲ ਰਹਿ ਗਿਆ ਸੀਗਾ, ਚੌਥੇ ਨੰਬਰ ਤੇ ਆਏ ਸੀਗੇ, ਤੇ ਪੀਟੀ ਊਸ਼ਾ ਵੀ ਚੌਥੇ ਨੰਬਰ ਤੇ ਰਹਿ ਗਏ ਸੀਗੇ। ਅੰਜੂ ਬਾਰਬੀਜ਼ਾਰ ਜਿਹੜੀ ਲੌਂਗ ਜੰਪਰ ਸੀਗੇ, ਉਹ ਵੀ ਚੌਥੇ 5ਵੇਂ ਨੰਬਰ ਤੇ ਰਹਿ ਗਏ ਸੀਗੇ। ਤੇ ਫਿਰ ਇੰਡੀਆ ਨੇ ਆਸਾਂ ਉਮੀਦਾਂ ਛੱਡ ਦਿੱਤੀ ਸੀਗੀ ਕਿ ਟਰੈਕ ਐਂਡ ਫੀਲਡ 'ਚ ਕਦੇ ਇੰਡੀਆ ਦਾ ਮਤਲਬ ਮੈਡਲ ਆਊਗਾ। ਤੇ ਜੈਵਲਿਨ ਥਰੋ 'ਚ ਅਨਐਕਸਪੈਕਟਿਡਲੀ ਨੀਰਜ ਨੇ ਕਮਾਲ ਕਰਕੇ ਦਿਖਾਇਆ ਹੈਗਾ, ਤੇ ਇੱਕ ਵਧੀਆ ਸਪੋਰਟਸਮੈਨ। ਅਤੇ ਆਪਾਂ ਕਹਿ ਲਈਏ ਕਿ ਜਿਹੜਾ 90 ਮੀਟਰ ਇੱਕ ਰਿਮਾਰਕ, ਇਸ ਬਾਰੇ ਗੱਲ ਕਰਨੀ ਸੀ, ਮਤਲਬ ਜੀ, ਆਪਾਂ ਨੇ ਇੱਕ ਬਹੁਤ ਰਿਮਾਰਕੇਬਲ ਕੰਮ ਕੀਤਾ ਹੈ ਨੀਰਜ ਨੇ। ਜੀ।
ਬੇਸ਼ੱਕ ਉਸ ਤੋਂ ਬਾਅਦ ਇੱਕ ਹੋਰ ਮੁੰਡਾ ਹੈ ਜੂਲੀਅਨ, ਉਸਨੇ ਕਰੀਬ 91 ਮੀਟਰ ਤੋਂ ਵੀ ਅੱਗੇ ਹਾਂ ਜੂਲੀਅਨ ਸਿੱਟਿਆ। ਵੈਬਰ ਇਸ ਮਤਲਬ ਜੇ ਰਿਜ਼ਲਟ ਦੀ ਗੱਲ ਕਰਨੀ ਹੋਵੇ ਤਾਂ ਜੂਲੀਅਨ ਵੈਬਰ ਪਹਿਲੇ ਨੰਬਰ ਤੇ ਆਏਗਾ ਜੀ। ਤੇ ਜੂਲੀਅਨ ਵੈਬਰ ਨੇ 91 ਮੀਟਰ ਤੋਂ ਜ਼ਿਆਦਾ ਥਰੋ ਕੀਤਾ ਹੈਗਾ। ਹੂੰ। ਇਹ ਮਤਲਬ ਹੈ ਚੀਜ਼ ਹੈ। ਉਹਨਾਂ ਨੇ ਨੀਰਜ ਚੋਪੜਾ ਨੇ ਜੂਲੀਅਨ ਵੈਬਰ ਨੂੰ ਵੀ ਵਧਾਈ ਦਿੱਤੀ ਹੈ, ਕਿਹਾ ਹੈਗਾ ਕਿ ਜੂਲੀਅਨ ਵੈਬਰ ਦਾ ਜਿਹੜਾ ਥਰੋ ਸੀ ਉਹ ਵੀ ਬਹੁਤ ਸੋਹਣਾ ਥਰੋ ਸੀਗਾ। ਜੀ, ਉਹੀ ਗੱਲ ਹੈ ਨਾ। ਵੈਸੇ ਜਿਹੜੀ ਮੇਨ ਗੱਲ ਇਹ ਹੈ, ਉਹ ਨਾਰਥ ਵਾਲੇ ਸੌਰੀ ਇਹ ਜਿਹੜੇ ਦੇਸ਼ ਨੇ ਨਾ ਏਸ਼ੀਆ, ਇੱਧਰਲੇ ਬੰਨੇ ਵਾਲਿਆਂ ਨੂੰ ਮੰਨਿਆ ਨਹੀਂ ਜਾਂਦਾ ਕਿ ਉਹ ਜੈਵਲਿਨ ਦੇ ਵਿੱਚ ਚੰਗਾ ਪਰਫਾਰਮ ਕਰ ਸਕਦੇ ਨੇ, ਪਰ ਦੋ ਨੌਜਵਾਨ, ਇੱਕ ਪਾਕਿਸਤਾਨੀ ਤੇ ਇੱਕ ਭਾਰਤੀ, ਇਸ ਦੇ ਵਿੱਚ ਚੰਗਾ ਨਾਮਣਾ ਖੱਟ ਰਹੇ ਨੇ। ਬਹੁਤ ਵੱਡੀ ਗੱਲ ਹੈ। ਪਰ ਆਪਾਂ ਅੱਗੇ ਚੱਲੀਏ ਤਾਂ ਉਧਰ ਆਪਰੇਸ਼ਨ ਸਿੰਧੂਰ ਦੇ ਬਾਰੇ ਜਿਹੜਾ ਵੱਖ-ਵੱਖ ਜਗ੍ਹਾ ਤੇ ਜਾ ਕੇ ਬਰੀਫਿੰਗ ਕਰਨੀ ਹੈ ਭਾਰਤੀ ਡੈਲੀਗੇਸ਼ਨ ਨੇ, ਉਹਦੇ ਵਿੱਚ ਸ਼ਸ਼ੀ ਥਰੂਰ ਹੋਣਾ ਦਾ ਨਾਮ ਆ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਖਾਸਾ ਰੌਲਾ ਪੈ ਗਿਆ। ਹਾਂਜੀ, ਇਹਦੇ 'ਚ ਦਿੱਕਤ ਇਹ ਹੈ ਕਿ ਕਾਂਗਰਸ ਤੋਂ ਜਿਹੜੇ ਬੀਜੇਪੀ ਪਾਰਟੀ ਹੈ ਉਹਨੇ ਨਾਮ ਮੰਗੇ ਸੀਗੇ। ਬੇਸਿਕਲੀ ਜਿਹੜੇ ਸੰਸਦੀय ਕਾਰਵਾਈ ਮੰਤਰੀ ਨੇ ਕਿਰਨ ਰਿਜੂ ਜੀ, ਉਹਨਾਂ ਨੇ ਨਾਮ ਮੰਗੇ ਸੀਗੇ ਤੇ ਕਾਂਗਰਸ ਨੇ 4 ਨਾਮ ਦਿੱਤੇ ਸੀਗੇ। ਆਨੰਦ ਸ਼ਰਮਾ ਦਾ ਨਾਂ ਦਿੱਤਾ ਸੀਗਾ, ਗੌਰਵ ਗੋਗੋਈ ਦਾ ਨਾਂ ਦਿੱਤਾ ਸੀਗਾ, ਸੈਯਦ ਨਾਸਿਰ ਹੁਸੈਨ ਦਾ ਨਾਂ ਦਿੱਤਾ ਸੀਗਾ ਤੇ ਰਾਜਾ ਵੜਿੰਗ ਦਾ ਨਾਂ ਦਿੱਤਾ ਸੀਗਾ। ਤੇ ਜਿਹੜੇ ਤਿੰਨਾਂ ਹੀ ਮਤਲਬ ਆਪਾਂ ਚਾਰੇ ਜਿਹੜੇ ਨਾਮ ਦਿੱਤੇ ਗਏ ਸੀਗੇ, ਉਹ ਨਾਮ ਜਿਹੜੀ ਅੱਜ ਲਿਸਟ ਆਈ ਹੈ ਬੀਜੇਪੀ ਸਰਕਾਰ ਵੱਲੋਂ ਉਹਦੇ 'ਚ ਨਹੀਂ ਹੈਗਾ ਤੇ ਉਹਦੇ 'ਚ ਨਾ ਕਿਤੇ ਨਾ ਕਿਤੇ ਸ਼ਸ਼ੀ ਥਰੂਰ ਦਾ ਹੈ। ਉਸ ਤੋਂ ਬਾਅਦ ਹੀ ਕਿਤੇ ਇਹ ਸਾਰਾ ਵਿਵਾਦ ਪੈ ਗਿਆ ਹੈਗਾ। ਕਾਂਗਰਸ ਨੇ ਸਟੇਟਮੈਂਟ ਦਿੱਤੀ ਹੈ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਕਿ ਅਸੀਂ ਤਾਂ ਨਾਂ ਦਿੱਤਾ ਹੀ ਨਹੀਂ ਸੀਗਾ ਸ਼ਸ਼ੀ ਥਰੂਰ ਦਾ, ਅਸੀਂ ਤਾਂ ਕੋਈ ਹੋਰ 4 ਨਾਂ ਦਿੱਤੇ ਸੀਗੇ, ਲੇਕਿਨ ਸ਼ਸ਼ੀ ਥਰੂਰ ਨੂੰ ਭੇਜਿਆ ਜਾ ਰਿਹਾ ਹੈਗਾ। ਉਹਨਾਂ ਨੂੰ ਇਸ ਟੀਮ ਨੂੰ ਲੀਡ ਕਰਨ ਵਾਸਤੇ ਵੀ ਕਿਹਾ ਗਾ। ਇਸ ਜਿਹੜੀ ਟੀਮ ਹੈਗੀ ਹੈ, ਇਹਦੇ 'ਚ ਸੁਪ੍ਰਿਆ ਸੁਲੇ ਵੀ ਸ਼ਾਮਲ ਨੇ, ਇਹਦੇ 'ਚ ਡੀਐਮਕੇ ਦੇ ਕਨੀਮੋਜੀ ਕਰੁਣਾਨਿਧੀ ਸ਼ਾਮਲ ਨੇ, ਵੈਜਯੰਤ ਪਾਂਡਾ, ਸੰਜय ਕੁਮਾਰ ਝਾ, ਰਵੀ ਸ਼ੰਕਰ ਪ੍ਰਸਾਦ ਤੇ ਏਕਨਾਥ ਸ਼ਿੰਦੇ ਦੇ ਮੁੰਡੇ ਸ਼੍ਰੀਕਾਂਤ ਸ਼ਿੰਦੇ ਸ਼ਾਮਲ ਹਨ। ਇਹ ਜਿਹੜਾ ਡੈਲੀਗੇਸ਼ਨ ਹੈਗਾ ਇਹ 23-24 ਮਈ ਨੂੰ ਭਾਰਤ ਤੋਂ ਰਵਾਨਾ ਹੋਊਗਾ ਤੇ ਤਕਰੀਬਨ 10 ਦਿਨਾਂ ਵਾਸਤੇ ਦੁਨੀਆ ਦੇ ਵੱਡੇ ਆਪਣੀ ਗੱਲ ਰੱਖੂਗਾ ਤੇ ਆਪਰੇਸ਼ਨ ਸਿੰਧੂਰ ਬਾਰੇ ਦੱਸੂਗਾ ਕਿ ਕੀ ਹੋਇਆਗਾ। ਇਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਇਹ ਡੈਲੀਗੇਸ਼ਨ ਅਮਰੀਕਾ, ਯੂਕੇ, ਦੱਖਣ ਅਫਰੀਕਾ, ਕਤਰ, UAE ਅਤੇ UNSC ਹੈ ਜਿਹੜੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ, ਉਹਦੇ 'ਚ ਵੀ ਜਾਣਗੇ। ਇਹ ਮੋਟਾ-ਮੋਟਾ ਦੱਸਿਆ ਜਾ ਰਿਹਾ ਹੈਗਾ। ਉਧਰ ਕਹਿੰਦੇ ਦਿੱਲੀ 'ਚ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ। ਹਾਂਜੀ, ਬੇਸਿਕਲੀ ਜਿਹੜੇ MCD ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਵੀ ਰਿਹਾ, ਆਪਾਂ ਨੂੰ ਪਤਾ ਹੈ, ਤੇ ਉੱਥੇ ਜੇਤੂ ਰਹੀ ਹੈ ਤੇ ਉਹਨਾਂ ਦੇ 15 ਜਿਹੜੇ ਪਾਰਸ਼ਦ ਸੀਗੇ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਨਵੀਂ ਪਾਰਟੀ ਬਣਾਈ ਹੈ ਜੀ, ਇੰਦਰਪ੍ਰਸਥ ਵਿਕਾਸ ਪਾਰਟੀ, ਤੇ ਤੀਜੇ ਮੋਰਚੇ ਦੀ ਘੋਸ਼ਣਾ ਕਰ ਦਿੱਤੀ ਹੈ। ਮੁਕੇਸ਼ ਗੋਇਲ ਇਸ ਨਵੇਂ ਤੀਜੇ ਮੋਰਚੇ ਦੇ ਲੀਡਰ ਹੈਗੇ ਆ। ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿੰਨੇ ਵੀ ਇਹ ਪਾਰਸ਼ਦ ਟੁੱਟੇ ਨੇ, ਇਹਨਾਂ 'ਚ ਜ਼ਿਆਦਾਤਰ ਤਾਂ ਏਦਾਂ ਦੇ ਨੇ ਜਿਹੜੇ ਕਿ ਫਾਈਨੈਂਸ਼ੀਅਰ ਵੀ ਸੀਗੇ ਆਮ ਆਦਮੀ ਪਾਰਟੀ ਦੇ ਵੱਡੇ, ਜਿਵੇਂ ਮੁਕੇਸ਼ ਗੋਇਲ ਆਪਣੇ ਆਪ 'ਚ ਮਤਲਬ ਤਗੜਾ ਕਾਰੋਬਾਰੀ ਹੈਗਾ। ਦੱਸਿਆ ਜਾ ਰਿਹਾ ਹੈਗਾ ਕਿ ਇਹ ਟਾਈਮ ਤੇ ਪੈਸੇ ਦਿੰਦੇ ਰਹੇ ਹੈ ਆਮ ਆਦਮੀ ਪਾਰਟੀ ਨੂੰ, ਤੇ ਹੁਣ ਇਹ ਏਡੇ ਵੱਡੇ ਚਿਹਰੇ ਜਾਣਾ ਤਾਂ ਨੁਕਸਾਨ ਤਾਂ ਆਮ ਆਦਮੀ ਪਾਰਟੀ ਨੂੰ ਹੋਇਆ ਹੈਗਾ, ਤੁਸੀਂ ਆਪ ਲਾਓ। ਤੇ ਹੁਣ ਨਵੀਂ ਪਾਰਟੀ ਉਹਨਾਂ ਨੇ ਬਣਾ ਲਈ ਹੈ, ਦੇਖਦੇ ਹਾਂ ਬਣਦਾ ਕੀ ਹੈ। ਮੈਨੂੰ ਲੱਗਦਾ ਹੈ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਟੁੱਟ ਕੇ ਜਾਣਗੇ ਇਸ ਪਾਰਟੀ 'ਚ। ਜਿਹੜਾ ਪਿੱਛੇ ਜੇ ਮੇਅਰ ਦਾ ਚੋਣ ਹੋਇਆ ਸੀ 25 ਅਪ੍ਰੈਲ ਨੂੰ, ਉਹਦੇ 'ਚ ਬੀਜੇਪੀ ਦੇ ਰਾਜਾ ਇਕਬਾਲ ਸਿੰਘ ਮੇਅਰ ਚੁਣੇ ਗਏ ਸੀਗੇ ਦਿੱਲੀ ਦੇ, ਤੇ ਕਾਂਗਰਸ ਕੋਲ ਸਿਰਫ 8 ਪਾਰਸ਼ਦ ਸੀਗੇ ਤੇ 142 ਵੋਟਾਂ 'ਚ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਮਿਲੇ ਸੀ। ਉਹਨਾਂ ਕੋਲ 117 ਵੋਟਾਂ ਸੀਗੀਆਂ ਤੇ ਮਤਲਬ ਤੁਸੀਂ ਆਪ ਲਾਓ ਕਿ ਬਹੁਤ ਇੱਕ ਵੱਡੇ ਗੈਪ ਤੋਂ ਬਾਅਦ ਕਿਤੇ ਨਾ ਕਿਤੇ ਬੀਜੇਪੀ ਦੁਬਾਰੇ ਤੋਂ ਦਿੱਲੀ ਦੀ ਪੋਲਿਟਿਕਸ 'ਚ ਤਾਕ ਵੀ ਜਮਾ ਰਹੀ ਹੈ, ਨਾਲੋਂ ਨਾਲ ਆਮ ਆਦਮੀ ਪਾਰਟੀ ਨੂੰ ਵੀ ਖਤਮ ਕਰ ਰਹੀ ਹੈ। ਆਮ ਆਦਮੀ ਪਾਰਟੀ ਤੋਂ ਪਹਿਲਾਂ ਸ਼ੀਲਾ ਦੀਕਸ਼ਿਤ ਕਾਂਗਰਸ ਪਾਰਟੀ ਦਾ ਉੱਥੇ ਵੱਡਾ ਵਜੂਦ ਹੁੰਦਾ ਸੀਗਾ, ਫਿਰ 10 ਸਾਲ ਆਮ ਆਦਮੀ ਪਾਰਟੀ ਦਾ ਰਿਹਾ। ਤਕਰੀਬਨ ਇਹ ਮੰਨਿਆ ਜਾਂਦਾ ਕਿ 25 ਸਾਲ ਦਾ ਅੰਧੇਰਾ ਸੀਗਾ ਬੀਜੇਪੀ ਵਾਸਤੇ, ਤੇ ਹੁਣ ਬੀਜੇਪੀ ਆਮ ਆਦਮੀ ਪਾਰਟੀ ਨੂੰ ਬਹੁਤ ਨਵੇਂ ਤਰੀਕੇ ਨਾਲ ਤੋੜ ਰਹੀ ਹੈ। ਇਹ ਜਿਹੜੇ 15 ਪਾਰਸ਼ਦ ਨੇ ਇਹ ਬੀਜੇਪੀ ਨਾਲ ਠੀਕ ਠਾਕ ਟਿਊਨਿੰਗ ਕਰਕੇ ਚੱਲਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਠੀਕ ਠਾਕ ਤਰੀਕੇ ਨਾਲ ਬੀਜੇਪੀ ਉੱਥੇ ਡੈਮੇਜ ਕਰ ਰਹੀ ਹੈ। ਉਧਰ ਭਾਜਪਾ ਦੇ ਵਿਧਾਇਕ ਕਹਿੰਦੇ ਨੇ ਕਿ UN ਦੇ ਕਹਿਣ ਤੇ ਸੀਜ਼ ਫਾਇਰ ਹੋਇਆ, ਪਰ ਉਧਰ ਜਿਹੜਾ ਟਰੰਪ ਸਾਹਿਬ ਹੋਣੀ ਹੈ ਉਹ ਤਾਂ ਕਹਿੰਦੇ ਵੀ ਮੈਨੂੰ ਕ੍ਰੈਡਿਟ ਮਿਲਣਾ ਚਾਹੀਦਾ।
ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸੇ ਦੀ ਵਿਜ਼ੂਅਲਗੀ ਸਵੀਕਾਰ ਹੀ ਨਹੀਂ ਕੀਤੀ, ਅਸੀਂ ਤਾਂ ਸੀਜ਼ ਫਾਇਰ ਆਪਣੇ ਆਪ ਕੀਤਾ ਹੈਗਾ। ਬੇਸਿਕਲੀ ਬਾਇਲੈਟਰਲ ਜਿਹੜੀ ਗੱਲਬਾਤ ਹੈ, ਮਤਲਬ ਸ਼ਿਮਲਾ ਸਮਝੌਤਾ ਹੈਗਾ, ਉਹ ਵੀ ਇਹ ਕਹਿੰਦਾ ਹੈਗਾ ਕਿ ਭਾਰਤ ਪਾਕਿਸਤਾਨ ਆਪਸ 'ਚ ਹੀ ਗੱਲ ਕਰਨਗੇ, ਕਿਸੇ ਤੀਜੇ ਦੀ ਮੀਡੀਏਸ਼ਨ ਸਵੀਕਾਰ ਨਹੀਂ ਕਰਨਗੇ। ਉਹਦੇ ਤਹਿਤ ਹੀ ਇੰਡੀਆ ਲਗਾਤਾਰ ਇਹ ਦਾਅਵਾ ਕਰ ਰਿਹਾ ਹੈਗਾ ਕਿ ਅਸੀਂ ਤਾਂ ਕਿਸੇ ਦੀ ਮੀਡੀਏਸ਼ਨ ਸਵੀਕਾਰੀ ਕਿ ਸਾਡੀ ਕਿਸੇ ਨੇ ਮੀਡੀਏਸ਼ਨ ਕੀਤੀ ਨਹੀਂ। ਤੇ ਇੱਧਰ ਬੀਜੇਪੀ ਦੇ ਵਿਧਾਇਕ ਕਹਿ ਰਹੇ ਨੇ ਕਿ ਇਹ ਤਾਂ ਜਿਹੜਾ ਸੀਜ਼ ਫਾਇਰ ਉਹ ਤਾਂ ਯੂਨਾਈਟਿਡ ਨੇਸ਼ਨਸ ਨੇ ਕਰਾਇਆ ਹੈਗਾ। ਤੇ ਇੱਕ ਹਿਸਾਬ ਨਾਲ ਤੁਸੀਂ ਇਹ ਵੀ ਲਾਓ ਕਿ ਬੀਜੇਪੀ ਦੇ ਬੰਦੇ ਸਰਕਾਰ ਦੀ, ਮੋਦੀ ਸਰਕਾਰ ਦੀ ਪੋਲ ਖੋਲੀ ਜਾ ਰਹੇ ਨੇ। ਬੇਸਿਕਲੀ ਤਾਂ ਇਹੀ ਹੈ ਕਿ ਟਰੰਪ ਨੇ ਅੱਡ-ਅੱਡ ਕਿਸਮ ਦੇ ਚੈਨਲ ਖੋਲੇ ਸੀਗੇ। ਟਰੰਪ ਦਾ ਜਿਹੜਾ ਆਫਿਸ ਸੀਗਾ, ਮਾਰਕੋ ਰੂਬੀਓ ਹੋਰੀ ਵੀ ਗੱਲ ਕਰ ਰਹੇ ਸੀਗੇ, ਤੇ ਉਧਰੋਂ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਪ੍ਰੈਸ਼ਰ ਪਵਾਇਆ ਜਾ ਰਿਹਾ ਸੀਗਾ। ਈਵਨ ਜਿਹੜਾ IMF ਨੇ ਜਿਹੜਾ ਕਰਜ਼ ਲੋਨ ਪਾਸ ਕੀਤਾ ਪਾਕਿਸਤਾਨ ਦਾ, ਉਸ ਤੋਂ ਬਾਅਦ ਵੀ ਬਹੁਤ ਡਿਪਲੋਮੈਟਿਕ ਫੇਲਿਅਰ ਵਜੋਂ ਦੇਖਿਆ ਗਿਆ ਸੀਗਾ ਜੀਓਪੋਲਿਟਿਕਸ 'ਚ ਇੰਡੀਆ ਦਾ। ਤੇ ਉਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਸੀਗਾ ਕਿ ਯੂਨਾਈਟਿਡ ਨੇਸ਼ਨਸ ਅਤੇ ਅਮਰੀਕਾ ਜੋ ਕੁਝ ਚਾਹ ਰਿਹਾ ਹੈਗਾ, ਉਹ ਅੱਗੇ ਹੋਊਗਾ। ਤੇ ਉਹਦਾ ਹੀ ਉਹ ਹੈਗਾ, ਯਾਨੀ ਕਿ ਬੀਜੇਪੀ ਸਰਕਾਰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੀਜ਼ ਫਾਇਰ ਅਸੀਂ ਆਪ ਕੀਤਾ ਹੈਗਾ, ਤੇ ਉਹਦੇ ਵਿਧਾਇਕ ਰੌਲਾ ਪਾ ਕੇ ਕਹਿ ਰਹੇ ਨੇ ਕਿ ਇਹ ਤਾਂ ਯੂਨਾਈਟਿਡ ਨੇਸ਼ਨਸ ਨੇ ਕਰਾਇਆ ਹੈਗਾ। ਬੜਾ ਅਜੀਬ ਹੈ ਜੀ। ਜੀ, ਅਜੀਬ ਤਾਂ ਹੈ, ਕਿਉਂਕਿ ਇਹਨਾਂ ਦੇ ਵਿਧਾਇਕ ਜਿਸ ਤਰੀਕੇ ਦੇ ਨਾਲ ਮਾਹਰ ਬਣੇ ਹੋਏ ਨੇ ਜੰਗ ਦੇ, ਜਾਂ ਜਿੱਦਾਂ ਦੀਆਂ ਉਹ ਗੱਲਾਂ ਕਰ ਰਹੇ ਨੇ, ਪਤਾ ਨਹੀਂ ਇਹਨਾਂ ਨੂੰ ਮੋਦੀ ਹੋਣੀ ਕਿਵੇਂ ਬਰਦਾਸ਼ਤ ਕਰੀ ਜਾਂਦੇ ਨੇ। ਪਰ ਅੱਗੇ ਚੱਲੀਏ, ਉਧਰ ਮੋਹਨ ਭਾਗਵਤ ਹੋਣਾ ਨੇ ਹੁਣ ਆਖਿਰਕਾਰ ਇਸ ਜੰਗ ਵਾਲੇ ਮਾਹੌਲ ਦੇ ਉੱਪਰ ਟਿੱਪਣੀ ਕੀਤੀ ਹੈ। ਕਹਿੰਦੇ ਜਿਹੜੀ ਇਹ ਦੁਨੀਆ ਹੈ ਪ੍ਰੇਮ ਤੇ ਮੰਗਲ ਦੀ ਭਾਸ਼ਾ ਨਾਲ ਹੀ ਚੱਲਦੀ ਹੈ। ਹੋਰ ਕੀ ਕਹਿ ਰਹੇ ਨੇ? ਬੇਸਿਕਲੀ ਇਹ ਮੰਨਿਆ ਜਾ ਰਿਹਾ ਸੀਗਾ ਕਿ ਜਿਹੜਾ ਇਹ ਸੀਜ਼ ਫਾਇਰ ਐਲਾਨਿਆ ਗਿਆ ਹੈਗਾ, ਇਹਦੇ ਨਾਲ RSS ਨਾਰਾਜ਼ ਹੈਗੀ ਆ। ਇਸ ਪੂਰੇ ਜੰਗਨੁਮਾ ਮਾਹੌਲ ਤੇ RSS ਦੀ, ਜਾਂ ਕਹਿ ਲਓ ਕਿ ਮੋਹਨ ਭਾਗਵਤ ਦੀ ਇਹ ਪਹਿਲੀ ਸਟੇਟਮੈਂਟ ਹੈ। ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਦੁਨੀਆ ਹੈਗੀ ਆ, ਪ੍ਰੇਮ ਅਤੇ ਮੰਗਲ ਦੀ ਭਾਸ਼ਾ ਉਦੋਂ ਹੀ ਸੁਣਦੀ ਹੈ ਜਦੋਂ ਤੁਹਾਡੇ ਕੋਲ ਤਾਕਤ ਹੋਵੇ। ਜੇ ਤੁਹਾਡੇ ਕੋਲ ਹੂੰ। ਤਾਕਤ ਨਹੀਂ, ਫਿਰ ਉਹ ਨਹੀਂ ਸੁਣਦੀ। ਯਾਨੀ ਕਿ RSS ਆਪਣਾ ਰੁਖ ਸਪਸ਼ਟ ਕਰ ਰਹੀ ਹੈ ਯੁੱਧ ਤੇ। ਇਹ ਮੰਨਿਆ ਜਾਂਦਾ, ਇਹ ਲਗਾਤਾਰ ਪ੍ਰਚਾਰਿਆ ਜਾਂਦਾ ਹੈਗਾ ਇੰਡੀਆ ਬਾਰੇ ਕਿ ਇੰਡੀਆ ਤਾਂ ਜੀ ਭਾਈਚਾਰੇ 'ਚ ਯਕੀਨ ਕਰਦਾ ਹੈਗਾ, ਇਹ ਤਾਂ ਬੁੱਧ ਦਾ ਦੇਸ਼ ਹੈਗਾ, ਇਹ ਤਾਂ ਵਸੁਦੇਵ ਕੁਟੁੰਬਕਮ, ਇੱਕ ਸੰਸਕ੍ਰਿਤ ਦਾ ਸਲੋਗਨ ਬਹੁਤ ਸੁਣਾਇਆ ਜਾਂਦਾ ਹੈਗਾ ਕਿ ਸਾਰੀ ਦੁਨੀਆ ਹੀ ਆਪਣੀ ਹੈ। ਤੇ ਇਸ ਕਿਸਮ ਦੀ ਆਈਡੀਓਲੋਜੀ 'ਚ ਪਰ RSS ਕਦੇ ਵੀ ਇਹਨਾਂ ਆਈਡੀਓਲੋਜੀਜ਼ ਤੇ ਉਹਨੇ ਯਕੀਨ ਨਹੀਂ ਕੀਤਾ। RSS ਕਦੇ ਵੀ ਇੰਡੀਆ ਨੂੰ ਬੁੱਧ ਦਾ ਦੇਸ਼ ਨਹੀਂ ਕਹਿੰਦੀ ਹੈਗੀ। RSS ਹਮੇਸ਼ਾ ਇਹ ਮੰਨਦੀ ਹੈ ਕਿ ਪਾਕਿਸਤਾਨ ਉਹਨਾਂ ਦਾ ਸ਼ਤਰੂ ਦੇਸ਼ ਹੈ। ਜਿਹੜੇ ਖਾੜੀ ਦੇ ਮੁਲਕ ਨੇ, ਜਾਂ ਫਿਰ ਜਿਹੜੇ ਜਿਨ੍ਹਾਂ ਮੁਲਕਾਂ 'ਚ ਮੁਸਲਮਾਨ ਜ਼ਿਆਦੇ ਨੇ, ਉਹਨਾਂ ਨੂੰ ਉਹ ਆਪਾਂ ਕਹਿ ਲਈਏ ਕਿ ਸ਼ਤਰੂ ਦੇਸ਼ ਮੰਨਦੇ ਨੇ। ਤੇ ਉਹਦਾ ਹੀ ਇਹ ਨਤੀਜਾ, ਉਹ ਕਹਿ ਰਹੇ ਨੇ ਕਿ ਜੇ ਸਾਡੇ ਕੋਲ ਤਾਕਤ ਹੋਊਗੀ, ਉਦੋਂ ਹੀ ਸਾਡੀ ਇਹ ਪਿਆਰ ਪਿਊਰ ਵਾਲੀਆਂ ਗੱਲਾਂ ਸੁਣਨਗੇ ਅਗਲੇ। ਜੇ ਸਾਡੇ ਕੋਲ ਤਾਕਤ ਨਹੀਂ, ਫਿਰ ਨਹੀਂ ਸੁਣਨਗੇ। RSS ਨਾਰਾਜ਼ ਸੀ। ਇਸ ਸਟੇਟਮੈਂਟ ਨੂੰ ਤੁਸੀਂ ਇਸ ਕਿਸਮ ਨਾਲ ਹੋਲਡ ਕਰਕੇ ਦੇਖੋ ਕਿ ਮੋਹਨ ਭਾਗਵਤ ਇੰਡਾਇਰੈਕਟਲੀ ਕਹਿਣਾ ਚਾਹ ਰਹੇ ਸੀਗੇ ਕਿ ਸਾਨੂੰ ਤਾਕਤ ਦਿਖਾਉਣ ਦੀ ਲੋੜ ਸੀ, ਹੋਰ ਵੀ ਜ਼ਿਆਦਾ ਤਾਕਤ ਦਿਖਾਈ ਜਾਣੀ ਚਾਹੀਦੀ ਸੀ। ਇਹ ਉਹ ਕਹਿਣ ਦੀ ਜੀ, ਕੋਸ਼ਿਸ਼ ਕਰ ਰਹੇ ਨੇ। ਉਧਰ Ajio ਤੇ Myntra ਜਿਹੜੇ ਕਿ ਆਨਲਾਈਨ ਸ਼ਾਪਿੰਗ ਦੇ ਪੋਰਟਲ ਨੇ, ਉਹਨਾਂ ਨੇ ਤੁਰਕੀ ਦਾ ਸਮਾਨ ਵੇਚਣਾ ਬੰਦ ਕਰਤਾ ਕਹਿੰਦੇ। ਹਾਂਜੀ, Ajio, Myntra ਇਹਨਾਂ ਨੇ ਉਹਨਾਂ ਦੇ ਲੀੜੇ ਲੱਤੇ ਵੇਚਣੇ ਬੰਦ ਕਰਤੇ। ਉਧਰ ਜਿਹੜੇ ਇਹ ਮੇਕ ਮਾਈ ਟ੍ਰਿਪ ਵਰਗੀਆਂ ਐਪਸ ਵਗੈਰਾ ਸੀਗੀਆਂ, ਜਿਹੜੇ ਫਲਾਈਟ ਵਗੈਰਾ ਬੁਕਿੰਗ ਲੈਂਦੀਆਂ ਸੀ, ਇਹਨਾਂ ਨੇ ਟਰਕੀ ਦੀ ਜਿਹੜੀ ਫਲਾਈਟਸ ਹੈਗੀ ਆ, ਉਹਨਾਂ ਦੀ ਬੁਕਿੰਗ ਬੰਦ ਕਰਤੀ। ਇਸ ਕਿਸਮ ਦਾ ਹੀ ਚੱਲ ਰਿਹਾ ਹੈਗਾ ਜੀ। ਜਿਹੜੀ 에ਅਰਪੋਰਟ ਤੇ ਕਲਾਵਾ ਖਬਰ ਵੀ ਦੱਸੀ ਸੀਗੀ ਕਿ ਉੱਥੇ ਜਿਹੜੇ ਗਰਾਊਂਡ ਵਰਕ ਕੰਮ ਕਰਨ ਵਾਲੀ ਜਿਹੜੀ ਤੁਰਕੀ ਦੀ ਕੰਪਨੀ ਸੀ, ਸਲੀਬੇ, ਉਹਦਾ ਵੀ ਅੱਗੇ ਨਹੀਂ ਵਧਾਇਆ ਗਿਆ ਸੀਗਾ। ਤੇ ਹੁਣ ਕਿਤੇ ਨਾ ਕਿਤੇ ਤੁਰਕੀ ਦਾ ਬਾਇਕਾਟ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ। ਤੇ ਕਾਰਪੋਰੇਟ ਸਮਾਨਾਂ ਤੋਂ ਲੈ ਕੇ, ਸ਼ੇਬ ਤੋਂ ਲੈ ਕੇ, ਪੱਥਰ ਤੋਂ ਲੈ ਕੇ, ਹੁਣ ਇਹ ਜਿਹੜੇ ਆਪਾਂ ਕਹਿ ਲਈਏ ਕਿ ਇਸ ਕਿਸਮ ਦੇ ਐਪ, ਸਾਰਾ ਆਨਲਾਈਨ ਬਾਜ਼ਾਰ ਹੈਗਾ, ਉਹ ਵੀ ਹੁਣ ਟਰਕੀ ਦਾ ਬਹਿਸ਼ਕਾਰ ਕਰ ਰਿਹਾ ਹੈਗਾ। ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਪਾਕਿਸਤਾਨ ਤੋਂ ਇਲਾਵਾ ਵੀ ਜਿਹੜੇ ਮੁਸਲਿਮ ਬਹੁਲ ਜਿਹੜੇ ਮੁਲਕ ਨੇ, ਉਹਨਾਂ ਨੂੰ ਵੀ ਇਹ ਲੋਕ ਕਿਤੇ ਨਾ ਕਿਤੇ ਦੁਸ਼ਮਣ ਦੇਸ਼, ਸ਼ਤਰੂ ਦੇਸ਼ ਕਹਿ ਕੇ ਸੰਬੋਧਿਤ ਕਰਦੇ ਨੇ। ਤੇ ਇਹ ਉਸੇ ਚੀਜ਼ ਦਾ ਨਤੀਜਾ, ਇਹ ਜਿਹੜਾ ਕੈਂਪੇਨ ਹੈ ਟਰਕੀ ਦੇ ਖਿਲਾਫ, ਇਹ ਵੀ RSS ਵਾਲਿਆਂ ਨੇ ਚਲਾਇਆ ਹੋਇਆ ਹੈਗਾ ਜੀ। ਉਹਦਾ ਹੀ ਅਸਰ ਹੈ ਕਿ ਇੰਡੀਅਨ ਜਿਹੜੇ ਬਿਜ਼ਨਸਮੈਨ ਨੇ, ਉਹ ਵੀ ਉਹਨਾਂ ਦੇ ਦਬਾਅ ਹੇਠ ਲਗਾਤਾਰ ਬਾਈਕਾਟ ਕਰੀ ਜਾ ਰਹੇ ਨੇ। ਜੀ, ਬਾਈਕਾਟ ਖੇਡਿਆ ਜਾ ਰਿਹਾ। ਪਰ ਅਗਲੀ ਖਬਰ ਤੇ ਪਾਇਓ ਚਾਨਣਾ। ਕਹਿੰਦੇ SGPC ਨਹੀਂ ਲਵੇਗੀ ਰਾਜੋਆਣਾ ਕੇਸ ਦੇ ਵਿੱਚ ਪਾਈ ਹੋਈ ਪਟੀਸ਼ਨ ਵਾਪਸ। ਹਾਂਜੀ, SGPC ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਉਹਨਾਂ ਨੇ ਸਪਸ਼ਟ ਕੀਤਾ ਹੈਗਾ ਕਿ ਉਹਨਾਂ ਨੇ ਸਿੱਖ ਸੰਗਠਨਾਂ ਦੀਆਂ ਅਤੇ ਜਿਹੜੇ ਲਾਅ ਦੇ ਐਕਸਪਰਟ ਨੇ,
ਉਹਨਾਂ ਨਾਲ ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਹੈਗਾ। ਉਸ ਦੇ ਬਾਅਦ ਹੀ ਫੈਸਲਾ ਲਿਆ ਹੈਗਾ ਕਿ 2012 ਚ ਜਿਹੜੀ ਐਸਜੀਪੀਸੀ ਨੇ ਪਟੀਸ਼ਨ ਦਾਖਲ ਕੀਤੀ ਸੀਗੀ ਉਹਨੂੰ ਵਾਪਸ ਨਹੀਂ ਲਿਆ ਜਾਊਗਾ। ਉਹਨਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਆ ਤੇ ਇਸ ਪਟੀਸ਼ਨ ਚ ਸਜ਼ਾਏ ਮੌਤ ਪਾਏ ਜਿਹੜੇ ਸਿੱਖ ਬੰਦੀ ਸੀਗੇ ਉਹਨਾਂ ਦੇ ਵਿੱਚ ਵੀ ਵਿਸ਼ੇਸ਼ ਕਰ ਭਾਈ ਬਲਵੰਤ ਸਿੰਘ ਨਾਜੋਆਣਾ ਉਹਨਾਂ ਦੇ ਮਾਮਲੇ 'ਚ ਇਹ ਇਸ ਪਟੀਸ਼ਨ ਨੇ ਦਖਲਅੰਦਾਜ਼ੀ ਕੀਤੀ ਸੀਗੀ ਤੇ ਉਹਨਾਂ ਦੀ ਜਿਹੜੀ ਫਾਂਸੀ ਸੀਗੀ ਉਹਦੇ ਤੇ ਰੋਕ ਲੱਗੀ ਸੀਗੀ ਜੀ। ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਵਿਸ਼ੇ ਤੇ 5 ਮੈਂਬਰੀ ਕਮੇਟੀ ਵੀ ਬਣਾਈ ਸੀਗੀ ਪਰ ਹਜੇ ਤੱਕ ਜਿਹੜੀ ਸਰਕਾਰਾਂ ਹੈਗੀਆਂ ਉਸ ਕਮੇਟੀ ਨਾਲ ਕੋਈ ਗੱਲਬਾਤ ਕਰ ਨਹੀਂ ਰਹੀਆਂ। ਯਾਨੀ ਕਿ ਤੁਸੀਂ ਆਪ ਹਿਸਾਬ ਲਾਓ ਕਿ ਕਿਵੇਂ ਜਿਹੜੀ ਸਿੱਖਾਂ ਦੀ ਜਿਹੜੀ ਸੁਪਰੀਮ ਆਪਾਂ ਕਹਿ ਲਈਏ ਕਿ ਸੰਸਥਾ ਹੈਗੀ ਹੈ ਉਹਦੀ ਕਮੇਟੀ ਨੂੰ ਵੀ ਸਰਕਾਰਾਂ ਇਗਨੋਰ ਕਰ ਰਹੀਆਂ ਨੇ। ਕਿੰਨਾ ਮਤਲਬ ਗੰਦਾ ਰੁਖ ਸਰਕਾਰਾਂ ਦਾ ਤੁਸੀਂ ਆਪ ਲਾ ਲਓ। ਇਹ ਜਿਹੜੀ ਕਮੇਟੀ ਹੈ ਕਿਸੇ ਨੇ ਵੀ ਮੂੰਹ ਚੱਕ ਕੇ ਥੋੜੀ ਨਹੀਂ ਬਣਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਇਹ 5 ਮੈਂਬਰੀ ਕਮੇਟੀ ਜਿਹਨੇ ਗੱਲਬਾਤ ਕਰਨੀ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਪਰ ਹਜੇ ਤੱਕ ਉਸ ਕਮੇਟੀ ਨਾਲ ਕਦੇ ਵੀ ਮਤਲਬ ਸਰਕਾਰਾਂ ਨੇ ਗੱਲਬਾਤ ਨਹੀਂ ਕੀਤੀ। ਇਹ ਬੜਾ ਅਜੀਬ ਹੈਗਾ ਜੀ। ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਹਿੱਸਾ ਇਹ ਪੁਸ਼ ਕਰ ਰਿਹਾ ਸੀਗਾ ਕਿ ਪਟੀਸ਼ਨ ਵਾਪਸ ਲਈ ਜਾਵੇ ਪਰ ਮਤਲਬ ਦੱਸਿਆ ਜਾ ਰਿਹਾ ਹੈਗਾ ਕਿ ਕਈ ਕਿਸਮ ਦੇ ਇਹਦੇ 'ਚ ਐਸਜੀਪੀਸੀ ਨੇ ਸਲਾਹ ਮਸ਼ਵਰੇ ਕੀਤੇ ਹੈਗੇ। ਈਵਨ ਜਿਹੜੇ ਸਿੱਖ ਜੱਜ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ। ਉਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈਗਾ ਕਿ ਇਹ ਪਟੀਸ਼ਨ ਵਾਪਸ ਨਹੀਂ ਲਈ ਜਾਊਗੀ। ਹੁਣ ਅੱਗੇ ਦੇਖਾਂਗੇ ਕਿ ਹੁੰਦਾ ਕੀ ਹੈ। ਮਤਲਬ ਅੱਗੇ ਆਉਣ ਵਾਲੇ ਦਿਨਾਂ 'ਚ ਦੱਸਿਆ ਜਾ ਰਿਹਾ ਹੈਗਾ ਕਿ ਤੇਜਾ ਸਿੰਘ ਸਮੁੰਦਰੀ ਹਾਲ 'ਚ ਇੱਕ ਵੱਡੀ ਬੈਠਕ ਸੱਦੀ ਜਾਊਗੀ। ਉਹਦੇ 'ਚ ਸਿੱਖ ਸੰਗਤਾਂ ਤੇ ਜਿਹੜੇ ਸਿੱਖ ਪ੍ਰਤੀਨਿਧੀ ਹੈਗੇ ਉਹਨਾਂ ਨਾਲ ਗੱਲਬਾਤ ਕਰਕੇ ਕੋਈ ਅੱਗੇ ਨਵੀਂ ਰਣਨੀਤੀ ਤੈਅ ਕੀਤੀ ਜਾਊਗੀ। ਜੀ, ਉਧਰ ਪੰਜਾਬ ਦੇ ਵਿੱਚ ਜਿਹੜੀ ਇਹ ਜਹਾਜ਼ ਨੂੰ ਟੈਕਸੀ ਬਣਾਏ ਫਿਰਦੇ ਨੇ ਕੇਜਰੀਵਾਲ ਸਾਹਿਬ, ਭਾਵ ਕਿ ਜਹਾਜ਼ ਪੰਜਾਬ ਸਰਕਾਰ ਵਾਲਾ ਸਰਕਾਰੀ ਜਹਾਜ਼, ਉਸ ਤੇ ਕਹਿੰਦੇ ਦਿੱਲੀ 'ਚ ਸਿਆਸਤ ਚੱਲ ਰਹੀ ਹੈ। ਸਿਆਸਤ ਤਾਂ ਪੰਜਾਬ 'ਚ ਵੀ ਚੱਲ ਰਹੀ ਹੈ, ਦਿੱਲੀ 'ਚ ਵੀ ਚੱਲ ਰਹੀ ਹੈ, ਸਾਰੇ ਕਿਤੇ ਚੱਲ ਰਹੀ ਹੈ। ਜੀ ਪੰਜਾਬ ਦੇ ਉਡਨ ਖਟੋਲੇ ਨੂੰ ਕਿਤੇ ਨਾ ਕਿਤੇ ਆਪਣਾ ਖਟੋਲਾ ਬਣਾਈ ਫਿਰਦੇ ਨੇ ਅਰਵਿੰਦ ਕੇਜਰੀਵਾਲ। ਉਹਦਾ ਵਿਰੋਧਤਾ ਹੋ ਰਿਹਾ ਹੈਗਾ ਜੀ। ਆਪਾਂ ਨੂੰ ਪਤਾ ਹੈ ਕਿ ਜਿਵੇਂ ਕੋਈ ਵੱਡਾ ਆਗੂ ਆਪਣੇ ਨਾਲ ਸੁਟਕੇਸ ਨਹੀਂ ਰੱਖਦਾ ਗਾ ਉਵੇਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਤਾਂ ਸੁਟਕੇਸ ਵਾਂਗ ਆਪਣੇ ਨਾਲ ਟੰਗੀ ਫਿਰਦੇ ਹੁੰਦੇ ਆ। ਬਾਕੀ ਤਾਂ ਜਿੰਨੀ ਵੀ ਸੁਵਿਧਾਵਾਂ ਨੇ ਉਹ ਤਾਂ ਸਾਰੀ ਭਗਵੰਤ ਮਾਨ ਦੀਆਂ ਨੇ। ਸਿਕਿਉਰਿਟੀ ਤੋਂ ਲੈ ਕੇ ਹੈਲੀਕਾਪਟਰ ਤੱਕ ਉਡਨ ਖਟੋਲੇ ਸਾਰਾ ਕੁਝ ਉਹਨਾਂ ਦੇ ਹੀ ਨੇ ਤੇ ਉਹ ਉਹਨਾਂ ਦਾ ਇਸਤੇਮਾਲ ਕਰ ਰਿਹਾ ਹੈਗਾ। ਇਹ ਮੁੱਦਾ ਨੈਸ਼ਨਲ ਲੈਵਲ ਤੇ ਸਵਾਤੀ ਮਾਲੀਵਾਲ ਵੀ ਲਗਾਤਾਰ ਚੁੱਕ ਰਹੀ ਹੈਗੀ ਆ ਜਿਹੜੀ ਕਿ ਬੀਜੇਪੀ ਦੇ ਅੱਜਕੱਲ ਬਹੁਤ ਜ਼ਿਆਦਾ ਨੇੜੇ ਬੀਜੇਪੀ ਵੀ ਚੁੱਕ ਰਹੀ ਹੈ ਤੇ ਪੰਜਾਬ ਕਾਂਗਰਸ ਵੀ ਲਗਾਤਾਰ ਇਸ ਬਾਰੇ ਗੱਲ ਕਰ ਰਹੀ ਹੈ ਕਿ ਇਹ ਜਿਹੜੇ ਬਾਈ ਮਨੀਸ਼ ਸਿਸੋਦੀਆ ਅਰਵਿੰਦ ਕੇਜਰੀਵਾਲ ਇੱਧਰ ਫਿਰ ਰਹੇ ਨੇ ਇਹਨਾਂ ਦਾ ਕੀ ਕੰਮ ਹੈ ਦੱਸੋ। ਇਹਨਾਂ ਨੂੰ ਇੰਨੀ ਸਿਕਿਉਰਿਟੀਆਂ ਦੇ ਰੱਖੀਆਂ ਨੇ, ਪ੍ਰੋਟੋਕੋਲ ਫੋਲੋ ਕਰਾਏ ਜਾ ਰਹੇ ਨੇ। ਜਿਹੜੇ ਨਵੇਂ ਕਿਸਮ ਦੇ ਨਵੇਂ ਜਿਹੜੇ ਤੁਸੀਂ ਉਦਘਾਟਨ ਕਰ ਰਹੇ ਹੋ ਉਹਨਾਂ ਦੇ ਜਿਹੜੇ ਬੋਰਡ ਲੱਗ ਰਹੇ ਨੇ ਉਹਨਾਂ ਤੇ ਇਹਨਾਂ ਦਾ ਨਾਂ ਹੁੰਦਾ ਗਾ। ਇਹ ਕੀ ਮਤਲਬ ਚੱਲ ਰਿਹਾ ਹੈਗਾ। ਇਹ ਮਹਿਮਾਨ ਇੱਥੇ ਕਿਉਂ ਫਿਰ ਰਹੇ ਨੇ? ਠੀਕ ਹੈ ਮਹਿਮਾਨ ਹੈਗੇ ਆ, ਇਹਨਾਂ ਦੇ ਗੈਸਟ ਹਾਊਸ ਬੁੱਕ ਕਰਾਓ, ਸਵੇਰੇ ਸ਼ਾਮ ਇਹਨਾਂ ਨੂੰ ਡਿਨਰ ਪਹੁੰਚਾਓ। ਇਹ ਥੋੜੀ ਨਾ ਕਿ ਇਹਨਾਂ ਨੂੰ ਤੁਸੀਂ ਆਪਣਾ ਉਡਨ ਖਟੋਲਾ ਦੇ ਦੋਗੇ, ਆਪਣੀ ਸਿਕਿਉਰਿਟੀ ਦੇ ਦੋਗੇ ਕਿ ਭਾਈ ਚਲੋ ਫਿਰ ਪੰਜਾਬ ਦਾ ਤੋਰਾ ਫੇਰਾ ਕਰੋ, ਸਵਾਦ ਲਓ। ਇਹ ਥੋੜੀ ਨਾ ਹੁੰਦਾ ਗਾ। ਇਹ ਇਸੇ ਕਰਕੇ ਸਾਰਾ ਮਤਲਬ ਰੋਸ ਹੋ ਰਿਹਾ ਹੈਗਾ ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਹੁੰਦਾ ਸਮਾਪਤ। ਸੋ ਤੁਸੀਂ ਜੁੜੇ ਪੂਨੀਆ ਜੀ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਪੂਨੀਆ ਜੀ ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ।